ਸਲਾਮ ਅਲੈਕੁਮ ਵੀਰੋ। ਥੋੜੇ ਦਿਨ ਪਹਿਲੇ ਮੈਂ ਇੱਕ ਵੀਲੌਗ ਕੀਤਾ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਨੂੰ ਕਿਸ ਸੁਸਾਇਟੀ 'ਚ ਪਲਾਟ ਲੈਣਾ ਚਾਹੀਦਾ ਹੈ। ਉਹ ਵੀਲੌਗ ਉਰਦੂ ਵਿੱਚ ਸੀ ਔਰ ਮੇਰੇ ਨਾਲ ਮੁਹੱਬਤ ਕਰਨ ਵਾਲੇ ਵੀਰ ਜਿਹੜੇ ਨੇ ਮੇਰੇ ਪੰਜਾਬੀ, ਉਹਨਾਂ ਇਹ ਗੱਲ ਮਾਈਂਡ ਕੀਤੀ ਸੀ ਕਿ ਮੈਂ ਇੱਕ ਪੰਜਾਬੀ ਨੈਸ਼ਨਲਿਸਟ ਹੋ ਕੇ ਤੇ ਉਰਦੂ 'ਚ ਕਿਉਂ ਵੀਲੌਗ ਕੀਤਾ, ਤੇ ਮੈਂ ਹੁਣ ਉਹਨਾਂ ਵਾਸਤੇ ਕੁਝ ਮਜ਼ੀਦ ਗੱਲਾਂ ਜਿਹੜੀਆਂ ਨੇ ਉਹ ਆਪਣੀ ਮਾਂ ਬੋਲੀ 'ਚ ਦੱਸਣੀਆਂ ਚਾਹਾਂਗਾ ਕਿ ਜਦੋਂ ਤੁਸੀਂ ਪਲਾਟ ਲਵੋ, ਇਹ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਉਹਦੇ ਵਿੱਚ ਕਿ ਤੁਹਾਨੂੰ ਕਿਹੜੀ ਸੁਸਾਇਟੀਆਂ 'ਚ ਪਲਾਟ ਲੈਣਾ ਚਾਹੀਦਾ, ਕਿਹੜੀਆਂ ਸੁਸਾਇਟੀਆਂ 'ਚ। ਉਹਦੇ ਵਿੱਚ ਮੈਂ ਥੋੜ੍ਹਾ ਜਿਹਾ ਰਿਕਾਲ ਕਰਾ ਦਿਆਂ ਤੁਹਾਨੂੰ, ਦੁਬਾਰਾ ਦੱਸ ਦਿਆਂ ਵੀ ਇੰਨੀਆਂ ਸੁਸਾਇਟੀਆਂ ਜਿਹੜੀਆਂ ਕਿ LDA ਤੋਂ ਅਪਰੂਵਡ ਹੋਣ, ਜਿਨ੍ਹਾਂ ਵਿੱਚ ਬੁਨਿਆਦੀ ਸਹੂਲੀਅਤ ਮੌਜੂਦ ਹੋਣ। ਬੁਨਿਆਦੀ ਸਹੂਲਤਾਂ ਕੀ ਹੁੰਦੀਆਂ ਨੇ? ਸਾਰਿਆਂ ਤੋਂ ਵੱਡੀ ਬੁਨਿਆਦੀ ਸਹੂਲਤ ਅੱਜ ਲਾਹੌਰ ਸ਼ਹਿਰ ਵਿੱਚ ਰਹਿਣ ਵਾਸਤੇ ਤੁਹਾਨੂੰ ਸੂਈ ਗੈਸ ਦੀ ਹੈ। ਗੈਸ ਤੁਹਾਡੀ ਸੁਸਾਇਟੀ 'ਚ ਅਗਰ ਨਹੀਂ, ਤੇ ਸਮਝੋ ਕਿ ਤੁਹਾਡੇ ਲਾਹੌਰ 'ਚ ਰਹਿਣ ਦਾ ਫਿਰ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ। ਤੁਸੀਂ ਹਰ ਵਕਤ ਤਕਲੀਫ 'ਚ ਹੀ ਰਹੋਗੇ। ਸਿਲੰਡਰ ਮੰਗਵਾ ਰਹੇ ਹੋ, ਸਿਲੰਡਰ ਭਿਜਵਾ ਰਹੇ ਹੋ, ਇੱਕ ਤਾਂ ਉਹ ਤੁਹਾਨੂੰ ਮਹਿੰਗੀ ਬਹੁਤ ਪੈਂਦੀ, 10 ਤੋਂ 15,000 ਰੁਪਏ ਤੁਹਾਡਾ ਖਰਚਾ ਆਏਗਾ, ਮੰਥਲੀ ਵੱਧ ਜਾਏਗਾ। ਦੂਸਰਾ ਇਹ ਵੇ ਕਿ ਉਹਦੇ 'ਚ ਖਤਰਾ ਬੜਾ ਹੈ। ਸਿਲੰਡਰ ਜਿਹੜੇ ਨੇ ਸਾਡੇ ਨਾਕਿਸ ਕੁਆਲਿਟੀ ਦੇ ਆਉਂਦੇ ਨੇ, ਔਰ ਤੁਸੀਂ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹੋ ਕਿ ਗੈਸ ਸਿਲੰਡਰ ਦਾ ਧਮਾਕਾ ਹੋ ਗਿਆ, ਗੈਸ ਸਿਲੰਡਰ ਫਟ ਗਿਆ, ਛੱਤ ਡਿੱਗ ਪਈ, ਬੱਚੇ ਦਬ ਕੇ ਮਰ ਗਏ। ਇਸ ਵਾਸਤੇ ਐਸੀ ਕਿਸੇ ਵੀ ਸੁਸਾਇਟੀ 'ਚ ਜਿੱਥੇ ਗੈਸ ਮੁਯੱਸਰ ਨਹੀਂ, ਉੱਥੇ ਪਲਾਟ ਨਾ ਲਵੋ, ਉੱਥੇ ਘਰ ਨਾ ਬਣਾਓ। ਦੂਸਰੀ ਜਿਹੜੀ ਅਹਿਮ ਚੀਜ਼ ਇਹਦੇ ਵਿੱਚ ਇਹ ਕਿ LDA ਤੋਂ ਅਪਰੂਵਡ ਹੋਣਾ ਲਾਜ਼ਮੀ ਹੈ ਸੁਸਾਇਟੀ ਦਾ। ਅਗਰ ਨਹੀਂ ਹੋਵੇਗੀ ਤੇ ਕਿਸੇ ਵੀ ਦਿਨ ਉੱਥੇ ਬੁਲਡੋਜ਼ਰ ਆ ਜਾਣਗੇ ਔਰ ਤੁਸੀਂ ਫਿਰ ਉੱਥੇ ਇhtਜਾਜ ਕਰਦੇ ਦਿਖੋਗੇ। ਤੇ ਜੇ ਤੁਹਾਡਾ ਇhtਜਾਜ ਨਾ ਕਬੂਲ ਹੋਇਆ ਤੇ ਤੁਹਾਡੇ ਘਰ ਜਿਹੜੇ ਨੇ ਉਹ ਡੇਗ ਦਿੱਤੇ ਜਾਣਗੇ, ਮਸਮਾਰ ਕਰ ਦਿੱਤੇ ਜਾਣਗੇ। ਵੱਡੀਆਂ ਵੱਡੀਆਂ ਸੁਸਾਇਟੀਆਂ 'ਚ ਬੈਰੀਆ ਦਾ ਕਾਫੀ ਸਾਰਾ ਹਿੱਸਾ ਜਿਹੜਾ ਹੈ ਉਹ LDA ਅਪਰੂਵਡ ਨਹੀਂ ਹੈ। ਲੇਕ ਸਿਟੀ ਦਾ ਕਾਫੀ ਸਾਰਾ ਹਿੱਸਾ LDA ਅਪਰੂਵਡ ਨਹੀਂ ਹੈ। ਸੋ ਐਸੀ ਸੁਸਾਇਟੀਆਂ ਜ਼ਰਾਈ ਜ਼ਮੀਨ ਦੇ ਤੌਰ ਤੇ ਹੀ ਉਹਦੀ ਪਲਾਟਿੰਗ ਕਰਕੇ ਤੇ ਆਪਣੇ ਵੱਲੋਂ ਜਿਹੜਾ ਟਰਾਂਸਫਰ ਲੈਟਰ ਜਾਰੀ ਕੀਤੇ ਜਾ ਰਹੇ ਨੇ, ਇਹਨੀਆਂ ਸੁਸਾਇਟੀਆਂ 'ਚ ਵੀ ਪਲਾਟ ਨਾ ਲਵੋ। ਤੀਸਰੀ ਗੱਲ ਅਹਿਮ ਇਹ ਵੇ ਕਿ ਜਦੋਂ ਤੁਸੀਂ ਜਾਂਦੇ ਹੋ ਪਲਾਟ ਲੈਣ ਤੇ ਔਨ ਗਰਾਊਂਡ ਪਲਾਟ ਜ਼ਰੂਰ ਦੇਖੋ। ਮਿਸਾਲ ਦੇ ਤੌਰ ਤੇ ਅਗਰ ਤੁਸੀਂ ਫੌਰੀ ਤੌਰ ਤੇ ਘਰ ਨਹੀਂ ਬਣਾਉਣਾ, ਇਨਵੈਸਟਮੈਂਟ ਦੀ ਗਰਜ਼ ਨਾਲ ਲੈਣਾ ਚਾਹੁੰਦੇ ਹੋ, ਤੇ ਅਕਸਰ ਹੁੰਦਾ ਹੈ ਕਿ ਤੁਸੀਂ ਡੀਲਰ ਦੇ ਕਹਿਣ ਤੇ, ਰੀਅਲ ਸਟੇਟ ਏਜੰਟ ਦੇ ਕਹਿਣ ਤੇ ਪਲਾਟ ਲੈ ਲੈਂਦੇ ਹੋ ਜਾਂ ਫਾਈਲ ਲੈ ਲੈਂਦੇ ਹੋ, ਲੇਕਿਨ ਔਨ ਗਰਾਊਂਡ ਕੋਈ ਚੀਜ਼ ਹੁੰਦੀ ਨਹੀਂ। ਸਾਡੇ ਇੱਥੇ ਵੀ ਬਹੁਤ ਸਾਰੀਆਂ ਸੁਸਾਇਟੀਆਂ 'ਚ, ਵੱਡੀਆਂ ਸੁਸਾਇਟੀਆਂ 'ਚ ਅਲਕਬੀਰ ਦੇ ਬਾਰੇ 'ਚ ਆਖਿਆ ਜਾਂਦਾ ਹੈ ਕਿ ਜਿਹਨੂੰ 10,000 ਪਲਾਟ ਵੇਚ ਦਿੱਤੇ ਨੇ, ਲੇਕਿਨ 10,000 ਪਲਾਟਾਂ ਦੀ ਉਹਨਾਂ ਕੋਲ ਥਾਂ ਕੋਈ ਨਹੀਂ ਸੀ। ਸੋ ਮੈਨੂੰ ਨਹੀਂ ਪਤਾ ਇਹ ਗੱਲ ਕਿੰਨੀ ਕੁ ਠੀਕ ਹੈ, ਤੁਸੀਂ ਆਪ ਤਸੱਲੀ ਕਰ ਸਕਦੇ ਹੋ ਮਾਰਕੀਟ ਫਿਰ ਕੇ, ਲੇਕਿਨ ਇੰਜ ਹੁੰਦਾ ਹੈ, ਇੱਥੇ ਆਮ ਇਹ ਹਰਕਤ। ਇਸ ਲਈ ਮੁਹਤਾਤ ਰਹੋ। ਤੁਹਾਡਾ ਪੈਸਾ ਬਹੁਤ ਕੀਮਤੀ ਹੈ ਜਾਂ ਮਿਹਨਤਾਂ ਨਾਲ ਜੋੜਿਆ ਪੈਸਾ ਹੈ, ਜਮ੍ਹਾਂ ਪੂੰਜੀ ਤੁਹਾਡੀ ਜ਼ਿੰਦਗੀ ਦੀ। ਫਿਰ ਪਿੰਡਾਂ 'ਚ ਉੱਠ ਕੇ ਆਉਂਦੇ ਹੋ ਸ਼ਹਿਰ ਦੀ ਜ਼ਿੰਦਗੀ ਵਾਸਤੇ, ਤੇ ਸ਼ਹਿਰ ਦੀ ਜ਼ਿੰਦਗੀ ਉਹੀ ਹੋਣੀ ਚਾਹੀਦੀ ਜਿਹੜੀ ਕਿ ਲੈਜਿਟਮੇਟ ਹੋਏ, ਮਤਲਬ ਕਾਨੂੰਨ ਦੇ ਮੁਤਾਬਕ ਹੋਏ। ਉੱਥੇ ਤੁਸੀਂ ਪਲਾਟ ਲਵੋ ਉਸ ਸੁਸਾਇਟੀ 'ਚ। ਅੱਛਾ, ਫਿਰ ਇਹਨਾਂ ਚੀਜ਼ਾਂ ਤੋਂ ਇਲਾਵਾ ਕੀਮਤ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਕੀਮਤ ਐਸੀ ਹੋਣੀ ਚਾਹੀਦੀ ਹੈ ਕਿ ਜਿਹਦੇ ਵਿੱਚ ਤੁਸੀਂ ਨਾ ਸਿਰਫ ਪਲਾਟ ਲਓ ਬਲਕਿ ਉਹਦੇ ਤੇ ਤੁਸੀਂ ਕੰਸਟਰਕਸ਼ਨ ਵੀ ਕਰ ਸਕੋ। ਅੱਜ ਕੰਸਟਰਕਸ਼ਨ ਜਿਹੜੀ ਹੈ, ਅੱਜ ਤੋਂ ਸਾਲ ਪਹਿਲੇ ਤੋਂ ਤਕਰੀਬਨ ਡਬਲ ਰੇਟ ਤੇ ਪਹੁੰਚ ਚੁੱਕੀ ਹੈ। ਲਿਹਾਜ਼ਾ ਅਗਰ ਤੁਸੀਂ 3-4 ਕਰੋੜ ਦਾ ਪਲਾਟ ਲੈਣਾ ਹੈ ਤੇ ਉੱਤੇ 2-2.5-3 ਕਰੋੜ ਦੀ ਕੰਸਟਰਕਸ਼ਨ ਦੇ ਤੁਹਾਡਾ 6-7 ਕਰੋੜ 'ਚ ਪਲਾਟ ਹੋ ਜਾਏਗਾ ਕਨਾਲ ਦਾ। ਇਸੇ ਤਰ੍ਹਾਂ 10 ਮਰਲੇ ਦਾ ਵੀ ਡਬਲ ਹੋ ਚੁੱਕਿਆ ਹੈ, 5 ਮਰਲੇ ਦਾ ਵੀ। ਤੇ 5 ਮਰਲੇ ਮਤਲਬ ਕਮ ਸੇ ਕਮ 60 ਤੋਂ 70 ਲੱਖ ਰੁਪਇਆ, ਅਗਰ ਤੁਸੀਂ ਅੱਛੀ ਕੰਸਟਰਕਸ਼ਨ ਚਾਹੁੰਦੇ ਹੋ, ਜਿਹੜਾ ਕਿ ਘਰ ਤੁਸੀਂ ਆਪ ਬਣਾਉਂਦੇ ਹੋ, ਠੇਕੇਦਾਰ ਵਾਲਾ ਨਹੀਂ ਹੁੰਦਾ, ਤੇ ਉਹਦੇ 'ਚ ਤੁਹਾਡਾ 60 ਲੱਖ ਰੁਪਇਆ ਵੀ ਲੱਗ ਸਕਦਾ ਹੈ, ਇਸ ਤੋਂ ਜ਼ਿਆਦਾ ਵੀ ਲੱਗ ਸਕਦੇ ਨੇ। ਲਿਹਾਜ਼ਾ ऐसी सोसाइटी मुंतखब करो जिथे गैस पानी बिजली मौजूद होए और रेट मुनासिब होण। रेट ऐसे होण कि तुसी, मैं मिसाल दित्ती सी पिछली वारी कि DH 'ਚ अगर तुसी प्लाट लेंदे हो 3-4 ਕਰੋੜ ਦਾ, ਜਾਂ ਲੇਕ ਸਿਟੀ 'ਚ ਜਾਂ ਬਹਿਰੀਆ 'ਚ 4 ਕਰੋੜ ਦਾ, ਤੇ ਉਹਦੀ ਬਜਾਏ ਤੁਸੀਂ AWT ਜਾਂ ਇਸ ਤਰ੍ਹਾਂ ਦੀਆਂ ਹੋਰ ਸੁਸਾਇਟੀਆਂ 'ਚ ਅਗਰ ਤੁਸੀਂ ਪਲਾਟ ਲਵੋਗੇ ਤੇ ਉਹ ਤੁਹਾਨੂੰ 1.5 ਕਰੋੜ ਦਾ ਮਿਲ ਜਾਏਗਾ, ਜਾਂ ਇੱਕ 55 ਦਾ, ਜਾਂ ਹੱਦ ਇੱਕ 60 ਦਾ, 65 ਦਾ ਮਿਲ ਜਾਏਗਾ। ਲੇਕਿਨ ਉਹਦੇ ਵਿੱਚ ਤੁਸੀਂ, ਤੁਹਾਡੀ ਕੰਸਟਰਕਸ਼ਨ ਵੀ ਮੁਕੰਮਲ ਹੋ ਜਾਏਗੀ, ਨਾਲ ਇੱਕ ਨਵੀਂ ਹੋਂਡਾ ਸਿਵਿਕ ਵੀ ਤੁਸੀਂ ਲੈ ਸਕੋਗੇ। ਔਰ ਇਹਦੇ ਨਾਲ ਇੱਕ ਹੋਰ ਜਿਹੜੀ ਹੈ ਇੰਪੋਰਟੈਂਟ ਚੀਜ਼ ਹੈ ਪਲਾਟ ਲੈਣ ਲੱਗਿਆ, ਉਹ ਇਹ ਵੇ ਕਿ ਤੁਸੀਂ ਜਿੱਥੇ ਪਲਾਟ ਲੈ ਰਹੇ ਹੋ, ਜਿਹੜੀ ਵੀ ਸੁਸਾਇਟੀ 'ਚ, ਸਾਰਿਆਂ ਤੋਂ ਪਹਿਲਾਂ ਵੇਖੋ ਕਿ ਸੁਸਾਇਟੀ ਦੀ ਲੋਕੇਸ਼ਨ ਕੀ ਹੈ। ਪਲਾਟ ਦੀ ਲੋਕੇਸ਼ਨ ਬਾਅਦ 'ਚ, ਪਹਿਲੇ ਸੁਸਾਇਟੀ ਦੀ ਲੋਕੇਸ਼ਨ ਦੇਖੋ।
ਉਹਦੇ ਇਰਦ ਗਿਰਦ ਆਬਾਦੀ ਕਿੰਜ ਦੀ ਏ, ਆਇਆ ਇੰਨੀਆਂ ਸੜਕਾਂ ਹੈ ਨੇ ਮੌਜੂਦ, ਉੱਥੋਂ ਆਮਦ-ਰਫ਼ਤ ਖੁੱਲ੍ਹੀ-ਡੁੱਲ੍ਹੀ ਹੋ ਸਕੇ। ਹੁਣ ਸਾਡੀਆਂ ਬੇਸ਼ਤਰ ਸੁਸਾਇਟੀਆਂ ਲਾਹੌਰ ਦੀਆਂ ਐਸੀਆਂ ਨੇ ਕਿ ਜਿੱਥੇ ਦਾਖਲ ਹੋਣਾ ਹੀ ਉਹਨਾਂ 'ਚ ਅਜ਼ਾਬ ਹੋ ਜਾਂਦਾ ਹੈ। ਡੇਢ-ਡੇਢ ਘੰਟਾ ਜਿਹੜਾ ਹੈ ਉਹ ਟ੍ਰੈਫਿਕ ਜਾਮ ਰਹਿੰਦੀ 2-3 ਫਰਲਾਂਗ ਦੇ ਫਾਸਲੇ 'ਚ। ਇੰਨੇ ਕੁ ਮਤਲਬ ਫਾਸਲਾ ਤੈਅ ਕਰਨ ਵਾਸਤੇ ਫਰਲਾਂਗ, ਡੇਢ ਫਰਲਾਂਗ ਫਾਸਲਾ ਤੈਅ ਕਰਨ ਵਾਸਤੇ ਅੱਧਾ ਪੌਣਾ ਘੰਟਾ, ਕਈ ਵਾਰੀ ਘੰਟਾ ਲੱਗ ਜਾਂਦਾ, ਡੇਢ ਘੰਟਾ ਲੱਗ ਜਾਂਦਾ। ਲਿਹਾਜ਼ਾ ਐਸੀ ਥਾਂ ਤੇ ਪਲਾਟ ਲਵੋ। ਹੁਣ ਇਹ ਜਿਹੜਾ ਮੈਂ AWT ਦਾ ਜ਼ਿਕਰ ਕੀਤਾ ਸੀ, ਇਸ ਵਾਸਤੇ ਕੀਤਾ ਸੀ ਕਿ ਇਹਨੂੰ 4-5 ਵੱਡੀਆਂ ਸੜਕਾਂ ਲੱਗਦੀਆਂ ਨੇ। ਮਤਲਬ ਅਗਲੇ 20-25 ਸਾਲ 'ਚ ਵੀ ਇਸ ਰੋਡ ਤੇ ਜਿੰਨੀਆਂ ਵੀ ਸੁਸਾਇਟੀਆਂ ਨੇ, ਲੇਕ ਸਿਟੀ ਵੀ ਇਸੇ ਤੇ, ਹੋਰ ਵੀ ਬਹੁਤ ਸਾਰੀਆਂ ਨੇ, ਅਲ-ਕਬੀਰ ਵੀ ਇਸੇ ਤੇ, ਉਹ ਮੇਨ ਡਰਾਈਵਿੰਗ ਰੋਡ ਤੇ ਆ ਜਾਂਦੀ, ਉੱਥੇ ਮਸਲਾ ਰਹਿੰਦਾ। ਲੇਕਿਨ ਇਸ ਰੋਡ ਤੇ ਜਿੰਨੀਆਂ ਵੀ ਸੁਸਾਇਟੀਆਂ ਨੇ, ਜਾਤੀ ਮੁੰਡੇ ਤੋਂ ਲੈ ਕੇ ਜਿਹੜਾ ਲੇਕ ਸਿਟੀ ਇੰਟਰਚੇਂਜ ਹੈ, ਇੱਥੋਂ ਤੱਕ ਤੁਹਾਨੂੰ ਐਕਸੈਸ ਹਰ ਪਾਸੇ ਤੁਸੀਂ ਜਾ ਸਕਦੇ ਹੋ। ਤੁਸੀਂ ਰਿੰਗ ਰੋਡ ਤੇ ਚੜ੍ਹ ਸਕਦੇ ਹੋ, ਤੁਸੀਂ ਸੁੰਦਰ ਅੱਡੇ ਵੱਲੇ ਜਾ ਸਕਦੇ ਹੋ, ਤੁਸੀਂ ਬਹਿਰੀਆ ਟਾਊਨ ਦੇ ਵਿੱਚ ਨਿਕਲ ਸਕਦੇ ਹੋ, ਤੁਸੀਂ ਕਿਸੇ ਪਾਸੇ ਵੀ ਜਾ ਸਕਦੇ ਹੋ। ਲੇਕਿਨ ਜੇ ਤੁਸੀਂ ਇਹਦੇ ਮੁਕਾਬਲੇ 'ਚ ਬਹਿਰੀਆ ਨੂੰ ਦੇਖੋ ਤੇ ਉਹਨੂੰ ਸ਼ਾਹਕਾਮ ਦਾ ਰਸਤਾ ਲੱਗਦਾ ਸੀ, ਔਰ ਸ਼ਾਹਕਾਮ ਦਾ ਹੁਣ ਆ ਕੇ ਕਿਤੇ ਓਵਰਹੈਡ ਬ੍ਰਿਜ ਬਣ ਰਿਹਾ, ਔਰ ਉਹਦੇ ਬਾਵਜੂਦ ਵੀ ਰਸ਼ ਕੋਈ ਨਹੀਂ ਘਟਿਆ, ਹਾਲੇ ਵੀ ਟ੍ਰੈਫਿਕ ਜੈਮ ਹੋ ਰਹੀ। ਕਿਉਂ? ਕਿਉਂਕਿ ਹੋਰ ਕੋਈ ਮੁਤਬਾਦਲ ਰਸਤਾ ਹੀ ਨਹੀਂ। ਤੇ ਐਸੀ ਸੁਸਾਇਟੀ ਲਵੋ ਜਿਹਨੂੰ ਮੁਤਬਾਦਲ ਰਸਤੇ 1 2 3 ਆਉਂਦੇ ਹੋਣ। ਇਹ ਨਹੀਂ ਵੀ ਇੱਕ ਰਸਤਾ ਬਲਾਕ ਹੋ ਗਿਆ ਤੇ ਤੁਸੀਂ ਘਰ ਹੀ ਨਾ ਪੜ ਸਕੋ। ਸੋ ਇਹ ਬੜਾ ਇੰਪੋਰਟੈਂਟ ਇੱਕ ਨੁਕਤਾ ਹੈ ਜਿਹੜਾ ਤੁਹਾਨੂੰ ਜ਼ਿਹਨ 'ਚ ਰੱਖਣਾ ਚਾਹੀਦਾ ਪਲਾਟ ਲੈਣ ਲੱਗਿਆ, ਕਿ ਤੁਹਾਡੀ ਸੁਸਾਇਟੀ ਦੀ ਲੋਕੇਸ਼ਨ ਕੀ ਹੈ, ਉਹਨੂੰ ਸੜਕਾਂ ਕਿਹੜੀਆਂ-ਕਿਹੜੀਆਂ ਲੱਗਦੀਆਂ ਨੇ, ਕਿਹੜੇ-ਕਿਹੜੇ ਰਾਹ ਉਹਦੇ 'ਚ ਤੁਸੀਂ ਆ ਸਕਦੇ ਜੀ, ਇਹ ਜ਼ਰੂਰੀ ਹੈ। ਇਹਨੂੰ ਜ਼ਿਆਦਾ ਰਸਤੇ ਹੋਣੇ ਚਾਹੀਦੇ, ਇੱਕ ਤੋਂ ਜ਼ਿਆਦਾ ਰਸਤੇ ਹੋਣੇ ਚਾਹੀਦੇ ਨੇ, 3-4 ਹੋਣ ਤੇ ਹੋਰ ਵੀ ਵਧੀਆ ਗੱਲ ਹੈ। ਅੱਛਾ, ਫਿਰ ਹੁਣ ਆ ਜਾਓ ਅੰਦਰ ਸੁਸਾਇਟੀ ਦੇ। ਅੰਦਰ ਸੁਸਾਇਟੀ ਦੇ ਤੁਸੀਂ ਜਦੋਂ ਆ ਗਏ ਤੇ ਉੱਥੇ ਤੁਹਾਨੂੰ ਡੀਲਰ ਅਕਸਰ ਦੱਸਣਗੇ ਜੀ ਕਿ ਬਾਉਂਡਰੀ ਦੇ ਨਾਲ ਪਲਾਟ ਹੈ। ਇਹ ਗੱਲ ਮੇਰੀ ਯਾਦ ਰੱਖਣਾ, ਬਾਉਂਡਰੀ ਦੇ ਨਾਲ ਪਲਾਟ 'ਚ ਕੋਈ ਹਰਜ ਨਹੀਂ। ਇਹ ਸੁਸਾਇਟੀਆਂ ਨਿੱਕੀਆਂ-ਨਿੱਕੀਆਂ ਸੁਸਾਇਟੀਆਂ ਨੇ, ਇਹਦੇ ਨਾਲ ਵੀ ਸੁਸਾਇਟੀ ਹੁੰਦੀ, ਕੋਈ ਹਿੰਦੁਸਤਾਨ ਨਹੀਂ ਹੁੰਦਾ। ਲਿਹਾਜ਼ਾ ਬਾਉਂਡਰੀ ਵਾਲਾ ਪਲਾਟ ਦੀ ਗੱਲ ਛੱਡੋ, ਉਹ ਸਸਤਾ ਮਿਲ ਜਾਂਦਾ, ਉਹ ਬਿਹਤਰ ਹੁੰਦਾ। ਹਾਂ, ਇੱਕ ਚੀਜ਼ ਦਾ ਖਿਆਲ ਰਹਿਣਾ ਚਾਹੀਦਾ ਹੈ ਕਿ ਕਬਰਸਤਾਨ ਦੇ ਨਾਲ ਪਲਾਟ ਨਾ ਹੋਵੇ। ਇਹ ਸੁਸਾਇਟੀਆਂ ਵਾਲਿਆਂ ਦੀ ਜਹਾਲਤ ਹੈ ਕਿ ਉਹਨਾਂ ਦੇ ਸਿਵਲ ਇੰਜੀਨੀਅਰ ਜਿਹੜੇ ਨੇ, ਉਹ ਅੱਜ ਤੱਕ ਡਿਜ਼ਾਈਨ 'ਚ ਇੰਨੀ ਇਨੋਵੇਸ਼ਨ ਨਹੀਂ ਲਿਆ ਸਕੇ, ਇੰਨਾ ਬਿਹਤਰ ਡਿਜ਼ਾਈਨ ਨਹੀਂ ਕਰ ਸਕੇ ਹਾਊਸਿੰਗ ਸੁਸਾਇਟੀ ਨੂੰ, ਕਿ ਕਬਰਸਤਾਨ ਜਿਹੜਾ ਹੈ ਉਹ ਰੱਖਿਆ ਹੀ ਪਲਾਟਾਂ ਤੋਂ ਅਲੱਗ ਜਾਏ। ਹੁਣ ਤੁਸੀਂ ਸੋਚੋ ਪਲਾਟਾਂ ਤੋਂ ਅਲੱਗ ਕਿਉਂ ਰੱਖਿਆ ਜਾ ਸਕਦਾ? ਤੇ ਇੱਕ ਸੁਸਾਇਟੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਗਰਾਊਂਡ ਹੁੰਦੇ ਨੇ, ਉਸ ਤੋਂ ਇਲਾਵਾ ਹਸਪੀਟਲ ਹੁੰਦਾ ਹੈ। ਹੁਣ ਕਈ ਸੁਸਾਇਟੀਆਂ ਹਸਪਤਾਲਾਂ ਦੀ ਵੀ ਥਾਂ ਨਹੀਂ ਛੱਡੀ ਹੁੰਦੀ, ਤੇ ਇਹ ਵੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਹਸਪਤਾਲਾਂ ਦੀ ਥਾਂ ਲਾਜ਼ਮੀ ਕਰਾਰ ਦਿੱਤੀ ਜਾਏ ਸੁਸਾਇਟੀਆਂ ਵਾਸਤੇ, ਕਿ ਉਹ ਇੱਕ ਅਦਦ ਸਰਕਾਰੀ ਹਸਪਤਾਲ ਦੀ ਥਾਂ ਲਾਜ਼ਮੀ ਛੱਡਣ, ਔਰ ਉਹਦੀ ਬੈਕ ਸਾਈਡ ਤੇ ਤੁਸੀਂ, ਫਰੰਟ ਹਸਪਤਾਲ ਦਾ ਇੱਧਰ ਨੂੰ ਹੋਵੇ ਤੇ ਬੈਕ ਸਾਈਡ ਤੇ ਤੁਸੀਂ ਗ੍ਰੇਵਯਾਰਡ ਜਾਂ ਕਬਰਸਤਾਨ ਰੱਖ ਸਕਦੇ ਹੋ, ਜਾਂ ਕਿਸੇ ਗਰਾਊਂਡ, ਵੱਡੇ ਗਰਾਊਂਡ ਦੇ ਨਾਲ। ਗਰਾਊਂਡਾਂ ਵੀ ਲਾਜ਼ਮੀ ਹੋਣੀਆਂ ਚਾਹੀਦੀਆਂ ਨੇ ਸੁਸਾਇਟੀਆਂ 'ਚ। ਅਸੀਂ ਦੇਖਿਆ ਕਿ ਫੇਸਿੰਗ ਪਾਰਕ ਕਰਕੇ ਵੇਚੀ ਜਾਂਦੇ ਨੇ। ਮਤਲਬ ਜਿਹੜਾ ਵੀ ਜਾਇਲਾਂ ਵਾਲਾ ਜ਼ਹਿਨੀਅਤ ਹੈ, ਅਨਪੜ੍ਹਾਂ ਵਾਲੀ, ਜਾਇਲਾਂ ਵਾਲੀ, ਉਹ ਮਾਰਕੀਟ ਹੋ ਕੇ ਵਿਕ ਰਹੀ। ਕਿ ਜਿਵੇਂ ਉਹ ਮੈਂ ਪਿਛਲੀ ਵਾਰੀ ਦੱਸਿਆ ਵੀ ਈਫਲ ਟਾਵਰ ਜਿਹੜਾ ਹੈ, ਉਹ ਈਫਲ ਟਾਵਰ ਫੇਸਿੰਗ ਈਫਲ ਟਾਵਰ ਕਹਿ ਕੇ ਵੇਚੀ ਜਾਂਦੇ ਨੇ। ਯਾਰ ਈਫਲ ਟਾਵਰ ਦਾ ਪੰਜਾਬ ਨਾਲ ਜਾਂ ਪਾਕਿਸਤਾਨ ਨਾਲ ਜਾਂ ਮੁਸਲਮਾਨਾਂ ਨਾਲ ਕੀ ਤਾਲੁਕ? ਉਹ ਤਾਂ ਫਰਾਂਸ ਦਾ ਹੈ, ਜਿਹਦਾ ਤੁਸੀਂ ਸਫੀਰ ਕੱਢਣ ਨੂੰ ਫਿਰਦੇ ਹੋ। ਤੇ ਇਸ ਵਾਸਤੇ ਉਹ ਗੱਲ ਕਰਨੀ ਚਾਹੀਦੀ ਜਿਹੜੀ ਪੜ੍ਹੀ ਲਿਖੀ ਹੋਵੇ, ਔਰ ਬਾਹਰ ਤੁਹਾਡੇ ਸ਼ੌਹਰ ਦਾ ਪਤਾ ਲੱਗੇ ਕਿ ਇਹ ਕਿਹੜੀ ਵੇਚਣ ਵਾਲੀ ਗੱਲ ਹੈਗੀ। ਈਫਲ ਟਾਵਰ ਕੋ ਅਸਲੀ ਈਫਲ ਟਾਵਰ ਹੈ, ਉਹ ਤਾਂ ਇੱਕ ਉਹਨਾਂ ਦੀ ਇੱਕ ਤਾਰੀਖੀ ਇੱਕ ਸਟਰਕਚਰ ਹੈ ਜਿਹੜਾ ਉੱਥੋਂ ਦੇ ਇੰਜੀਨੀਅਰਸ ਨੇ ਬਣਾਇਆ ਸੀ, ਔਰ ਉਹਦੀ ਵਜ੍ਹਾ ਤੋਂ ਮਸ਼ਹੂਰ ਹੈ। ਇੱਥੇ ਉਹਨੂੰ ਹਟ ਕੇ ਬਣਾਉਣ ਦਾ ਹਰ ਸੁਸਾਇਟੀ 'ਚ ਕੀ ਤੋਕੇ, ਇਹ ਵੀ ਇੱਕ ਜਹਾਲਤ ਦਾ ਸਬੂਤ ਹੈ ਜਿਹੜਾ ਬਹਿਰੀਆ ਟਾਊਨ ਨੇ ਦਿੱਤਾ। ਤੇ ਹੁਣ ਕਈ ਨਿੱਕੀਆਂ ਸੁਸਾਇਟੀਆਂ ਜਿਹੜੀਆਂ ਮਲਕ ਰਿਆਜ਼ ਦੇ ਪੈਸੇ ਤੋਂ ਮੁਤਾਸਰ ਨੇ ਬਹਿਰੀਆ ਟਾਊਨ ਤੋਂ, ਉਹਨਾਂ ਵੀ ਆਪਣੀਆਂ ਸੁਸਾਇਟੀਆਂ 'ਚ ਈਫਲ ਟਾਵਰ ਬਣਾਉਣੇ ਸ਼ੁਰੂ ਕਰ ਦਿੱਤੇ ਨੇ। ਬਹਰਹਾਲ ਇਹਨਾਂ ਚੀਜ਼ਾਂ ਨੂੰ ਨਾ ਦੇਖਿਆ ਹੋਇਆ ਕਰੋ। ਤੁਸੀਂ ਪਿੰਡਾਂ ਤੋਂ ਆਉਂਦੇ ਹੋ, ਤੁਹਾਨੂੰ ਐਕਸਪੋਜ਼ਰ ਨਹੀਂ ਹੁੰਦਾ, ਤੁਸੀਂ ਵੇਖੀ ਨਹੀਂ ਹੁੰਦੀ ਸ਼ਹਿਰ ਦੀ ਜ਼ਿੰਦਗੀ। ਇਹ ਇੰਨੀਆਂ ਜ਼ਾਹਿਰੀ ਚੀਜ਼ਾਂ ਵਿਖਾ ਕੇ ਵਿੱਚੋਂ ਖੋਖਲੀਆਂ ਹੁੰਦੀਆਂ ਨੇ, ਤੇ ਤੁਸੀਂ ਉਹ ਲੈ ਪੈਂਦੇ ਹੋ ਔਰ ਤੁਸੀਂ ਆਪਣਾ ਨੁਕਸਾਨ ਕਰ ਪੈਂਦੇ ਹੋ। ਉੱਥੋਂ ਜਾਇਦਾਦ ਵੇਚ ਕੇ ਆਉਂਦੇ ਹੋ, ਇੱਥੇ ਆ ਕੇ ਤੁਹਾਨੂੰ ਜਿਹੜਾ ਘਰ ਮਿਲਦੇ ਨੇ ਉਹ ਨਾਕਸ ਮਿਲਦੇ ਨੇ, ਤੇ ਗਲਤ ਸੁਸਾਇਟੀਆਂ 'ਚ ਖਰੀਦ ਪੈਂਦੇ ਹੋ। ਲਿਹਾਜ਼ਾ ਇਸ ਚੀਜ਼ ਦਾ ਵੀ ਖਿਆਲ ਰੱਖੋ ਕਿ ਜਦੋਂ ਤੁਸੀਂ ਪਲਾਟ ਲੈਣਾ ਹੈ ਤੇ ਉਹ ਗ੍ਰੇਵਯਾਰਡ ਦੇ ਨੇੜੇ ਨਾ ਹੋਵੇ। ਔਰ ਇਹ ਸੁਸਾਇਟੀਆਂ ਨੂੰ ਚਾਹੀਦਾ ਹੈ, ਅਗਰ ਇਹਨਾਂ 'ਚ ਕੋਈ ਦਿਮਾਗ ਵਾਲੇ ਇੰਜੀਨੀਅਰਸ ਬੈਠੇ ਨੇ, ਸਿਵਲ ਇੰਜੀਨੀਅਰ,
ਜਿਹੜੇ ਹਾਊਸਿੰਗ ਸੁਸਾਇਟੀਜ਼ ਡਿਜ਼ਾਈਨ ਕਰਦੇ ਨੇ, ਤੇ ਉਹ ਕਬਰਸਤਾਨ ਦਾ ਡਿਜ਼ਾਈਨ ਇਹੀ ਦਾ ਰੱਖਣ ਕਿ ਕੋਈ ਵੀ ਪਲਾਟ ਜਿਹੜਾ ਹੈ ਉਹ ਮਾੜਾ ਨਾ ਹੋਵੇ। ਹੁਣ ਕਬਰਸਤਾਨ ਵਾਲੇ ਪਲਾਟ ਸਾਰੀਆਂ ਸੁਸਾਇਟੀਆਂ 'ਚ ਮਾੜੇ ਹੁੰਦੇ ਨੇ। ਇਹਦਾ ਨੁਕਸਾਨ ਇੱਕ ਇਹ ਹੁੰਦਾ ਹੈ ਕਿ ਇਹਨਾਂ ਦੀ ਰੀਸੇਲ ਕੋਈ ਨਹੀਂ ਹੁੰਦੀ। ਇਹ ਮੁੜ ਕੇ ਤੁਸੀਂ ਜੇ ਵੇਚਣਾ ਚਾਹੋ ਨਾ, ਹੁਣ ਵੇਖੋ ਨਾ, ਮੁੜ ਕੇ ਵੀ ਵੇਚਣਾ ਪੈ ਹੀ ਸਕਦਾ ਬੰਦੇ ਨੂੰ, ਕਦੀ ਲੋੜ ਪੈ ਸਕਦੀ ਹੈ, ਜਾਂ ਤੁਸੀਂ ਬਦਲਣਾ ਚਾਹ ਰਹੇ ਹੋ। ਲਿਹਾਜ਼ਾ ਉੱਥੇ ਲੈਣਾ ਚਾਹੀਦਾ ਹੈ ਕਿ ਜਿੱਥੇ ਮੁੜ ਕੇ ਵਿਕ ਵੀ ਸਕੇ। ਲਿਹਾਜ਼ਾ ਗ੍ਰੇਵਯਾਰਡ ਵਾਲਾ ਨਾ ਹੋਵੇ। ਬਾਉਂਡਰੀ ਦੇ ਨਾਲ ਜੇ ਸਸਤਾ ਪਲਾਟ ਮਿਲਦਾ ਤਾਂ ਜ਼ਰੂਰ ਲੈ ਲਓ। ਬਾਉਂਡਰੀਆਂ ਇੱਥੋਂ ਦੀਆਂ ਜਿਹੜੀਆਂ ਨੇ ਮੁਸਤਕਿਲ ਹੁੰਦੀਆਂ ਵੀ ਨਹੀਂ, ਨਾਲ ਜ਼ਰਾਈ ਜ਼ਮੀਨ ਪਈ ਹੁੰਦੀ ਹੈ ਕਈ ਵਾਰੀ, ਜਾਂ ਦੂਜੀ ਹਾਊਸਿੰਗ ਸੁਸਾਇਟੀ ਹੁੰਦੀ ਹੈ, ਉਹਦੀ ਕੋਈ ਹਰਜ ਨਹੀਂ। ਜੇ ਜ਼ਰਾਈ ਜ਼ਮੀਨ ਵੀ ਪਈ ਹੋਵੇ ਤੇ ਉਹ ਅਖੀਰ ਉਹਨਾਂ ਗਰੀਬਾਂ ਨੇ ਵੇਚ ਕੇ ਹੀ ਜਾਣੀ ਹੁੰਦੀ, ਜ਼ਿਮੀਂਦਾਰਾਂ ਨੇ, ਇਹਨਾਂ ਨੂੰ, ਸੇਠਾਂ ਨੂੰ, ਸਰਮਾਇਆਦਾਰਾਂ ਨੂੰ, ਤੇ ਉਹ ਵੀ ਆਖਰ ਮੁੱਕ ਜਾਣੀ ਹੁੰਦੀ। ਲਿਹਾਜ਼ਾ ਉਹ ਤੁਸੀਂ ਬੇਫਿਕਰ ਹੋ ਕੇ ਖਰੀਦੋ, ਉਹਦੇ 'ਚ ਤੁਹਾਡੇ ਪੈਸੇ ਬਚਣਗੇ। ਬਾਕੀ ਇਹੀ ਕਿ ਮਹਿੰਗੀਆਂ ਸੁਸਾਇਟੀਆਂ 'ਚ ਪਲਾਟ ਨਾ ਲਵੋ, ਇਹ ਨੁਕਸਾਨ ਹੈ ਮੇਰਾ। ਇਹ ਜਿੰਨੀਆਂ ਮਹਿੰਗੀਆਂ ਨੇ, ਅਗਰ ਪ੍ਰਾਪਰਟੀ ਤੇ ਖੁਦਾ ਨਾ ਖਾਸਤਾ ਬੁਰਾ ਵਕਤ ਆਇਆ ਤੇ ਇਹ ਜਿਹੜੇ 3-3, 4-4, 5-5 ਕਰੋੜ ਦੇ ਪਲਾਟ ਨੇ, ਇਹ ਪੂਰਾ ਕਰੋੜ 2-2 ਕਰੋੜ ਹੀ ਘਾਟਾ ਪਾਉਣਗੇ। ਲਿਹਾਜ਼ਾ ਇਹਨਾਂ ਦੇ ਵਿੱਚ ਰਿਸਕ ਨਾ ਲਵੋ। ਗਵਰਨਮੈਂਟ ਦੀਆਂ ਇੰਪਰੂਵਡ ਜਿਹੜੀਆਂ ਸੁਸਾਇਟੀਆਂ ਨੇ, ਜਿਨ੍ਹਾਂ ਦੇ ਵਿੱਚ ਸੂਈ ਗੈਸ ਮੌਜੂਦ ਹੈ, ਜਿਨ੍ਹਾਂ ਦੇ ਰੇਟ ਮੁਨਾਸਬ ਨੇ, ਕੀਮਤਾਂ ਮੁਨਾਸਬ ਨੇ, ਜਿਨ੍ਹਾਂ ਦੀ ਲੋਕੇਸ਼ਨ ਅੱਛੀ ਸੁਸਾਇਟੀਆਂ ਦੀ, ਉੱਥੇ ਪਲਾਟ ਲਵੋ। ਤੇ ਆਪਣਾ ਖਿਆਲ ਰੱਖਿਆ ਜੇ। ਤੇ ਬਾਕੀ ਵੀਰਾਂ ਨੂੰ ਮਾਜ਼ਰਤ, ਜਿਨ੍ਹਾਂ ਨੇ ਇਹ ਗਿਲਾ ਕੀਤਾ, ਉਹ ਮਜਬੂਰੀ ਸੀ। ਉਰਦੂ 'ਚ ਵੀ ਤਾਂ ਦੱਸੀਦਾ ਹੈ ਕਿ ਸਾਡੇ ਪੰਜਾਬੀ ਵੀਰ ਜਿਹੜੇ ਨੇ ਉਹ ਸੰਗਦੇ ਨੇ, ਉਹ ਆਪਣੀ ਮਾਂ ਬੋਲੀ ਨੂੰ ਆਪਣਾ ਮਾਣ ਨਹੀਂ ਸਮਝਦੇ ਜਿਵੇਂ ਅਸੀਂ ਸਮਝਦੇ ਹਾਂ। ਤੇ ਇਸ ਵਾਸਤੇ ਮੈਂ ਕਿਹਾ ਸੀ ਕਿ ਚਲੋ ਯਾਰ, ਕਿਸੇ ਦਾ ਇਹ ਜਿਹੇ ਦਾ ਵੀ ਭਲਾ ਹੋ ਜਾਏ ਜਿਹੜਾ ਆਪਣੀ ਮਾਂ ਬੋਲੀ ਤੇ ਮਾਣ ਨਹੀਂ ਕਰਦਾ, ਪਿੰਡ 'ਚ ਬੈਠਾ, ਔਰ ਉਹ ਸਮਝਦਾ ਹੈ ਕਿ ਉਹ ਗੁਲਾਬੀ ਉਰਦੂ ਬੋਲ ਕੇ ਹੀ ਜਿਹੜਾ ਹੈ ਉਹ ਬਿਹਤਰ ਆਪਣੇ ਆਪ ਨੂੰ ਸ਼ਾਇਰੀ ਸਾਬਤ ਕਰ ਸਕਦਾ ਹੈ, ਬਾਸ਼ਊਰ ਸਾਬਤ ਕਰ ਸਕਦਾ ਹੈ। ਤੇ ਚਲੋ ਉਹ ਵੀ ਉਹ ਗੱਲ ਸੁਣ ਲਵੇਗਾ ਉਰਦੂ ਦੇ ਬਹਾਨੇ। ਨਹੀਂ ਤਾਂ ਮਾਂ ਬੋਲੀ ਤੋਂ ਵੱਧ ਕੋਈ ਜ਼ੁਬਾਨ ਨਹੀਂ। ਅਵਲ ਆਖਰ ਪੰਜਾਬ ਹੈ ਤੇ ਅਵਲ ਆਖਰ ਹੀ ਮਾਂ ਬੋਲੀ ਹੈ ਪੰਜਾਬੀ ਹੈ। ਰੱਬ ਰਾਖਾ।